ਪੰਜਾਬੀ ਕਹਾਣੀ ਹਾਸਾ ਖੇਡਾ। ਲਿਖਾਰੀ ਅਲੀ ਅਨਵਰ ਅਹਿਮਦ, ਆਵਾਜ਼ ਅਜਮਲ ਸਿਕੰਦਰੀ। ਮੈਂ ਆਪਣੀ ਬੈਠਕ 'ਚ ਬੈਠਾ ਸਾਂ ਜਦੋਂ ਮੈਂ ਸੁਣਿਆ ਭਈ ਗੁਲਾਮਾ ਜੰਗ ਅੱਜ ਲੱਦ ਗਿਆ। ਸੋਨਾ ਉਗਲਣ ਵਾਲੇ ਖੇਤ, ਦੰਨੀ ਕੇਰ ਦੇ ਬਲਦ ਜਿਨ੍ਹਾਂ ਨੂੰ ਵੇਖਿਆ ਭੁੱਖ ਲਵੇ, ਨੀਲੀ ਬਾਰ ਦੀਆਂ ਇੱਕ ਇੱਕ ਡੰਗ ਦਾ 15-15 ਸੇਰ ਦੁੱਧ ਦੇਣ ਵਾਲੀਆਂ ਮੱਝਾਂ, ਬੀਵੀ ਬੱਚੇ, ਭੈਣ ਭਰਾ, ਅੰਗ ਸਾਕ ਸਭ ਕੁਝ ਛੱਡ ਛਡਾ ਕੇ ਬੰਦਾ ਟੁਰ ਜਾਂਦਾ ਏ ਤੇ ਮਿੱਟੀ ਵਿੱਚ ਰੁਲ ਕੇ ਮਿੱਟੀ ਹੋ ਜਾਂਦਾ ਏ। ਕੀ ਮੁਨਿਆਦ ਏ ਬੰਦਿਆ ਤੇਰੀ, ਮੁਨਿਆਦ ਏ ਤੇਰੀ ਮਿੱਟੀ। ਤੇ ਇੱਕ ਉਰਦੂ ਸ਼ਾਇਰ ਨੇ ਵਰ੍ਹਿਆਂ ਪਹਿਲੇ ਕਿਹਾ ਸੀ, ਸਭ ਠਾਠ ਪੜਾ ਰਹਿ ਜਾਏਗਾ ਜਬ ਲਾਦ ਚਲੇਗਾ ਬੰਜਾਰਾ। ਅਸੀਂ ਬੰਨੇ ਸਵਾਂਦਰੀ ਸਾਂ। ਉਹਨਾਂ ਦੇ ਪਿੰਡ ਤੇ ਸਾਡੇ ਪਿੰਡ ਵਿਚਕਾਰ ਇੱਕ ਵਾਹ ਚੌੜੀ ਨਹਿਰ ਵਗਦੀ ਏ ਜਿਹਨੂੰ ਸਾਡੀ ਬੋਲੀ ਵਿੱਚ ਗਾਰਾ ਕਿਹਾ ਜਾਂਦਾ ਏ। ਇਹ ਗਾਰਾ ਚੌੜਾ ਵੀ ਏ ਤੇ ਡੂੰਘਾ ਵੀ। ਇਸ ਪਾਰੋਂ ਦੋਵਾਂ ਪਿੰਡਾਂ ਦੇ ਲੋਕ ਇੱਕ ਬੇੜੀ ਰਾਹੀਂ ਇੱਧਰ ਉੱਧਰ ਜਾਂਦੇ ਨੇ। ਬੰਨੇ ਸਵਾਂਦਰੀ ਇਸ ਤਰ੍ਹਾਂ ਭਈ ਉਹਨਾਂ ਦੇ ਪਿੰਡ ਦਿਆਂ ਲੋਕਾਂ ਦੀਆਂ ਪੈੜੀਆਂ ਇੱਧਰ ਤੇ ਸਾਡੇ ਪਿੰਡ ਦਿਆਂ ਲੋਕਾਂ ਦੀਆਂ ਪੈੜੀਆਂ ਉੱਧਰ ਨੇ। ਗੁਲਾਮੇ ਜੰਗ ਦੇ ਚਲਾਣਾ ਕਰਨ ਦੀ ਜਦ ਮੈਂ ਗੱਲ ਸੁਣੀ ਤਾਂ ਮੇਰੇ ਮੂੰਹੋਂ ਨਿਕਲਿਆ, ਬੰਦਾ ਚੰਗਾ ਸੀ, ਅੱਲਾ ਜੰਨਤ ਵਿੱਚ ਘਰ ਦੇਵੇਗਾ। ਸ਼ੇਰਾ ਕੱਕਾ ਮੇਰੇ ਵੱਲ ਕੋਈ ਕੰਮ ਆਇਆ ਸੀ ਤੇ ਹੁੱਕਾ ਚੱਲਦਾ ਵੇਖ ਕੇ ਵਾਰੀ ਲਾਉਣ ਲਈ ਮੇਰੇ ਕੋਲ ਹੀ ਬੈਠਾ ਸੀ। ਕਹਿਣ ਲੱਗਾ, ਹਾਂ ਅੱਲਾ ਬਖਸ਼ੇ, ਬਹੁਤ ਹੀ ਚੰਗਾ ਬੰਦਾ ਸੀ, ਆਏ ਗਏ ਨੂੰ ਪੁੱਛਣ ਦੱਸਣ ਵਾਲਾ, ਹਮਾਤੜਾਂ ਦਾ ਹਮੈਤੀ, ਪਰੇ ਪੰਜੇਤੀ ਠੁੱਕ ਕੇ ਗੱਲ ਕਰਨ ਵਾਲਾ। ਉਹਦਾ ਇੱਕ ਨਿੱਕਾ ਭਰਾ ਵੀ ਤਾਂ ਹੈ ਕਿ ਭਲਾ ਜਿਹਾ ਨਾਂ ਸੂ, ਹਾਂ ਸਲਾਮਾ ਜੰਗ। ਹੁਣ ਸਾਰੀ ਉਹਦੇ ਤੇ ਆ ਪਈ ਏ। ਪਤਾ ਨਹੀਂ ਗੁਲਾਮੇ ਦਾ ਨਾਂ ਹੋਰ ਉੱਚਾ ਕਰਦਾ ਏ ਜਾਂ ਉਹਦੇ ਨਾਂ ਨੂੰ ਲੀਕ ਲਾਂਦਾ ਏ। ਮੈਂ ਕਿਹਾ, ਉਹਦੀ ਗੱਲ ਨਾ ਕਰੋ ਜੀ, ਉਹ ਤਾਂ ਗੁਲਾਮੇ ਜੰਗ ਦੇ ਪੈਰਾਂ ਦੀ ਮਿੱਟੀ ਵਰਗਾ ਵੀ ਨਹੀਂ, ਉਹ ਤਾਂ ਬੜਾ ਵੱਡਾ ਚੰਗਲ ਹੈਗਾ ਜੇ। ਅੱਲਾ ਦੀ ਸ਼ਾਨ ਹੈ ਨਾ, ਇੱਕ ਭਰਾ ਇੰਨਾ ਚੰਗਾ ਤੇ ਦੂਜਾ ਨਿਰਾ ਖੱਚ ਦੀ ਖੱਚ। ਸ਼ੇਰੇ ਕੱਕੇ ਨੇ ਕਾਵੜ ਨਾਲ ਆਖਿਆ। ਸ਼ੇਰਾ ਕੱਕਾ ਇੱਕ ਸਿੱਧਾ ਸਾਦਾ ਭਲਾ ਮਾਨਸ ਬੰਦਾ ਏ, ਸਗੋਂ ਬਿਲਕੁਲ ਸਿੱਧੜ ਏ। ਮੁਲਕ ਐਵੇਂ ਹਾਸੇ ਠੱਠੇ ਲਈ ਉਹਦਾ ਪਚਕਾ ਬਣਾਉਂਦਾ ਰਹਿੰਦਾ ਏ। ਇਹ ਦੁਨੀਆ ਨਾ ਜ਼ਿਆਦਾ ਤ੍ਰਿਖੇ ਬੰਦੇ ਨੂੰ ਛੱਡਦੀ ਏ ਤੇ ਨਾ ਜ਼ਿਆਦਾ ਸਿੱਧੇ ਬੰਦੇ ਨੂੰ ਬਖਸ਼ਦੀ ਏ। ਫੇਰ ਵੀ ਸ਼ੇਰੇ ਕੱਕੇ ਜਿਹੇ ਢੇਰ ਸ਼ਰੀਫ ਬੰਦੇ ਦੇ ਮੂੰਹ ਸਲਾਮੇ ਜੰਗ ਦੇ ਬਾਰੇ ਅਜਿਹੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਿਆ ਤੇ ਮੈਂ ਉਹਦੇ ਕੋਲੋਂ ਪੁੱਛਿਆ, ਸ਼ੇਰਿਆ ਸਲਾਮੇ ਜੰਗ ਨੇ ਤੇਰਾ ਕੀ ਵਿਗਾੜਿਆ ਹੈ ਜੋ ਤੂੰ ਉਹਨੂੰ ਇਸ ਤਰ੍ਹਾਂ ਕਿਹਾ? ਉਹਨੇ ਤਾਂ ਆਪਣੇ ਵੱਲੋਂ ਘੱਟ ਨਹੀਂ ਸੀ ਕੀਤੀ, ਉਹ ਤਾਂ ਮੇਰੀ ਕਿਸਮਤ ਚੰਗੀ, ਖੈਰ ਕਦੀ ਮੇਰੀ ਵਾਰੀ ਵੀ ਆਵੇਗੀ। ਸ਼ੇਰੇ ਕੱਕੇ ਨੇ ਗੱਲ ਨੂੰ ਪੁਰ-ਇਸਰਾਰ ਜਿਹਾ ਬਣਾ ਛੱਡਿਆ। ਮੈਨੂੰ ਫਿਕਰ ਪੈਦਾ ਹੋਣ ਲੱਗ ਪਈ ਤੇ ਮੈਂ ਉਹਨੂੰ ਇਸਰਾਰ ਕਰਨ ਲੱਗ ਪਿਆ, ਭਈ ਆਖਰ ਹੋਇਆ ਕਿ ਜੋ ਤੂੰ ਸਲਾਮੇ ਜੰਗ ਤੋਂ ਇੰਨਾ ਸਤਾਇਆ ਹੋਇਆ ਹੈ? ਜਵਾਬ ਵਿੱਚ ਸ਼ੇਰੇ ਨੇ ਮੈਨੂੰ ਦੱਸਿਆ, ਇਹ ਅੱਜ ਤੋਂ ਕੋਈ 2-3 ਸਾਲ ਪਹਿਲੇ ਦੀ ਗੱਲ ਹੈ ਮਾਸਟਰ ਸਾਹਿਬ। ਮੈਂ ਚੂਨੀਆਂ ਤਰੀਖ ਤੇ ਗਿਆ ਸਾਂ। ਤੂੰ ਤਾਂ ਜਾਣਨਾ ਹੈ ਸਾਨੂੰ ਜ਼ਮੀਨਦਾਰਾਂ ਨੂੰ ਪਟਵਾਰੀ ਨਾਲ ਸਰਚਣਾ ਪਰਚਣਾ ਪੈਂਦਾ ਹੈ। ਹਾੜੀ ਸੌਣੀ ਉਹਨੂੰ ਦਾਣੇ ਛਾਣੇ ਘਲਣੇ ਪੈਂਦੇ ਨੇ ਤੇ ਹੋਰ ਵੀ ਕੋਈ ਉਹਦੀ ਵੰਗਾਰ, ਕੋਈ ਬੁੱਤੀ ਛੁੱਤੀ ਹੋਵੇ ਤਾਂ ਕੱਢਣੀ ਪੈਂਦੀ ਏ। ਇਸ ਦੇ ਬਾਵਜੂਦ ਸਾਡੇ ਜ਼ਮੀਨਦਾਰਾਂ ਦੀ ਨਿਸਬਤ ਪਟਵਾਰੀ ਦਾ ਜ਼ਿਆਦਾ ਵਾਹ ਵਾਸਤਾ ਨੰਬਰਦਾਰ ਨਾਲ ਹੁੰਦਾ ਏ। ਉਹਨਾਂ ਦੀ ਬੁੱਕਲ ਸਾਂਝੀ ਹੁੰਦੀ ਏ ਤੇ ਇਹ ਇੱਕ ਦੂਜੇ ਦੀ ਬੜੀ ਸਾਈਡ ਕੱਟਦੇ ਨੇ। ਉਸ ਸਾਲ ਇਹ ਹੋਇਆ ਵੀ ਨੰਬਰਦਾਰ ਮੇਰੇ ਨਾਲ ਗੱਲੋਂ ਦੀ ਗਲੈਣ ਵਿਭੜ ਪਿਆ। ਮੈਂ ਬੰਦਾ ਭਲਾ ਮਾਨਸ, ਪਰ ਮੈਨੂੰ ਖੁਸ਼ਕੀ ਆ ਗਈ ਤੇ ਮੈਂ ਨੰਬਰਦਾਰ ਨੂੰ ਸਾਵਾਂ ਜਵਾਬ ਦੇ ਦਿੱਤਾ। ਨੰਬਰਦਾਰ ਬੰਦਾ ਬੜਾ ਖੋਚਰੀ ਸੀ। ਉਹਨੇ ਦਿਲ ਵਿੱਚ ਅੱਕਰ ਰੱਖੀ। ਇੱਕ ਤਾਂ ਪਟਵਾਰੀ ਨੂੰ ਕਹਿ ਕੇ ਮੈਨੂੰ ਮਾਮਲਾ ਜ਼ਿਆਦਾ ਪਵਾ ਦਿੱਤਾ, ਦੂਜਾ ਮੋਗੇ ਨੂੰ ਖੱਡ ਤਾਂ ਹੱਸੂ ਡਿੰਗੇ ਕੀਤੀ ਸੀ, ਪਰ ਨੰਬਰਦਾਰ ਨੇ ਪਟਵਾਰੀ ਨੂੰ ਕਹਿ ਕੇ ਪਰਚਾ ਮੇਰਾ ਕਰਵਾ ਦਿੱਤਾ। ਮੈਂ ਉਹ ਤਾਰੀਖ ਭੁਗਤਣ ਚੂਨੀਆਂ ਗਿਆ ਸਾਂ। ਉੱਥੇ ਮੈਜਿਸਟ੍ਰੇਟ ਨੇ ਬਿਠਾ ਕੇ ਅਖੀਰੀ ਅਗਲੀ ਤਾਰੀਖ ਦੇ ਦਿੱਤੀ। ਮੈਂ ਜਿਸ ਵਕਤ ਬੱਸ ਤੋਂ ਲੱਥਾ, ਦਿਨ ਸਿਰ ਤੇ ਸੀ, ਜੇਠ ਹਾੜ ਦੀਆਂ ਦਿਹਾੜਾਂ ਸਨ। ਮੈਂ ਪਿੰਡ ਨੂੰ ਸੇਧ ਕੀਤੀ। ਥੋੜਾ ਜਿਹਾ ਅੱਗੇ ਆਇਆ ਤਾਂ ਅੱਗੇ ਖਰਬੂਜ਼ਿਆਂ ਦਾ ਵਾੜਾ ਸੀ। ਮੈਨੂੰ ਤ੍ਰੇਹ ਵੀ ਲੱਗੀ ਹੋਈ ਸੀ ਤੇ ਭੁੱਖ ਵੀ। ਮੈਂ ਇੱਧਰ ਉੱਧਰ ਵੇਖਿਆ, ਮੈਨੂੰ ਵਾੜੇ ਦੇ ਰਾਖੇ ਨਜ਼ਰ ਨਹੀਂ ਆਏ। ਵੈਸੇ ਮੈਂ ਆਪ ਵੀ ਵਾਹੀਵਾਨ ਸਾਂ ਤੇ ਮੈਨੂੰ ਇਹ ਮਾਣ ਸੀ ਕਿ ਵਾੜਾ ਜਿਨ੍ਹਾਂ ਦਾ ਵੀ ਹੋਵੇ, ਇੱਕ ਅੱਧੀ ਕਚਰੀ ਜਾਂ ਰੇਂਡੀ ਤੋੜਨ ਨਾਲ ਕੋਈ ਮੈਨੂੰ ਫਾਇ ਨਹੀਂ ਲਾਵੇਗਾ। ਹਾਂ, ਰਲ ਬੈਠਿਆਂ ਇਹ ਹੁਮਾ ਦਾਵਾ ਤੇ ਹੁੰਦਾ ਹੀ ਏ। ਮੈਂ ਉਹਨੂੰ ਲੁਕਮਾ ਦਿੱਤਾ। ਖੁਦਾ ਤੇਰਾ ਭਲਾ ਕਰੇ, ਇਹ ਸੋਚ ਕੇ ਮੈਂ ਵਾੜੇ ਵਿੱਚ ਵੜ ਗਿਆ। ਮੈਂ ਇੱਕ ਚੰਗਾ ਖਰਬੂਜ਼ਾ ਸੁੰਘ ਕੇ ਤੋੜਿਆ।
ਉਹਨੂੰ ਮੁੱਕੀ ਮਾਰ ਕੇ 2 ਫਾਂਗਾਂ ਕੀਤਾ ਤੇ ਹਾਲੇ ਇੱਕ ਚੱਕ ਹੀ ਮਾਰਿਆ ਸੀ ਜਦੋਂ ਵਾਹ ਵਾਹ ਦੂਰੋਂ ਲਲਕਾਰਾ ਵਜਿਆ, ਹਲਾ ਬਈ ਜਵਾਨਾ ਜਾਈ ਨਾ। ਮੈਂ ਵੇਖਿਆ 2 ਚੰਗੇ ਬੂਤਰੇ ਮੁੰਡੇ ਡਾਂਗਾਂ ਸੋਟੇ ਚੁੱਕ ਕੇ ਮੇਰੇ ਵੱਲ ਵੱਜੇ ਆਉਂਦੇ ਸਨ। ਮੈਂ ਕੁਝ ਤਾਂ ਗਰਮੀ ਦਾ ਬੁੰਦਲਿਆ ਹੋਇਆ ਸਾਂ, ਕੁਝ ਉਹਨਾਂ ਦਾ ਲਲਕਾਰਨ ਦਾ ਤੇ ਮੇਰੇ ਵੱਲ ਵੱਜਣ ਦਾ ਅੰਦਾਜ਼ ਇੰਨਾ ਖਤਰਨਾਕ ਤੇ ਬੈੜਾ ਸੀ ਕਿ ਮੈਂ ਘਬਰਾ ਗਿਆ ਤੇ ਅੱਗੇ ਲੱਗ ਕੇ ਭੱਜ ਵਗਿਆ। ਉਹ ਤੇਰੇ ਜਾਣੂ ਸਿਆਣੂ ਨਹੀਂ ਸਨ? ਮੈਂ ਪੁੱਛਿਆ। ਨਹੀਂ, ਮੇਰੀ ਸਿਆਣ ਵਿੱਚ ਉਹ ਨਹੀਂ ਸਨ ਆਏ। ਮੈਨੂੰ ਬਾਅਦ ਵਿੱਚ ਪਤਾ ਲੱਗਾ ਵੀ ਉਹ ਵਾੜਾ ਉਹਨਾਂ ਮੁੱਲ ਲਿਆ ਹੋਇਆ ਸੀ ਤੇ ਉਹ ਕਿਸੇ ਹੋਰ ਪਿੰਡ ਦੇ ਰਹਿਣ ਵਾਲੇ ਸਨ। ਮੈਨੂੰ ਬਾਅਦ ਵਿੱਚ ਇਹ ਵੀ ਪਤਾ ਲੱਗਾ ਕਿ ਮੁੰਡੇ ਖੁੰਡੇ ਰਾਤ ਬਰਾਤੇ ਉਹਨਾਂ ਦੇ ਖਰਬੂਜ਼ੇ ਚੋਰੀ ਵੀ ਕਰਦੇ ਸਨ। ਦੁਪਹਿਰਾਂ ਵੇਲੇ ਜਦੋਂ ਘਰ ਦੀ ਧੁੱਪ ਪੈਣੀ ਤਾਂ ਉਹਨਾਂ ਕਿਧਰੇ ਦੂਰ ਛਾਵੇਂ ਜਾ ਕੇ ਸੌਂ ਬਹਿ ਰਹਿਣਾ ਤੇ ਉਸ ਵੇਲੇ ਵੀ ਸ਼ਰਾਰਤੀ ਮੁੰਡੇ ਜਿਹੜੇ ਸਾਰੀ ਦੁਪਹਿਰ ਨਹਿਰ ਵਿੱਚ ਕੁੱਦਦੇ ਸਨ, ਦਾ ਲਾ ਕੇ ਵਾੜੇ ਵਿੱਚ ਵੜ ਜਾਂਦੇ ਤੇ ਨੁਕਸਾਨ ਕਰਦੇ। ਅਖਤਾ ਹੋ ਕੇ ਉਹਨਾਂ ਪਹਿਰਾ ਦੇਣਾ ਸ਼ੁਰੂ ਕੀਤਾ ਤੇ ਉਸ ਦਿਨ ਮੇਰੀ ਸ਼ਾਮਤ ਮੈਂ ਕਾਬੂ ਆ ਗਿਆ। ਮੈਂ ਇੰਨਾ ਛਵਲਾ ਤਾਂ ਨਹੀਂ ਸਾਂ, ਪਰ ਵਾੜਾ 10-12 ਕਿੱਲਿਆਂ ਦਾ ਸੀ ਤੇ ਉਹ ਵਾੜੇ ਦੀ ਦੂਜੀ ਗੁੱਟ ਤੇ ਸਨ। ਇਸ ਪਾਰੋਂ ਮੈਂ ਉਹਨਾਂ ਨੂੰ ਚੰਗੀ ਬੜੀ ਵਿੱਥੀ ਪਾ ਲਈ। ਉਹ ਗਾਲਾਂ ਕੱਢਦੇ ਤੇ ਧਮਕੀਆਂ ਦਿੰਦੇ ਵੱਜੇ ਆਉਂਦੇ ਸਨ। ਮਾਲੂਮ ਹੁੰਦਾ ਸੀ ਵੀ ਉਹਨਾਂ ਨੂੰ ਕੁਝ ਜ਼ਿਆਦਾ ਹੀ ਗੁੱਸਾ ਹੈ ਤੇ ਉਹ ਅੱਜ ਮੈਨੂੰ ਨਹੀਂ ਛੱਡਣਗੇ। ਇਸ ਸਾਰੇ ਰੋਲੇ ਵਿੱਚ ਸਲਾਮਾ ਜੰਗ ਕਿੱਥੋਂ ਆ ਗਿਆ? ਉਹੀ ਤਾਂ ਤੈਨੂੰ ਦੱਸਣ ਲੱਗਾ ਹਾਂ। ਅੱਗੇ ਸਲਾਮੇ ਜੰਗ ਦਾ ਖੂਹ ਸੀ। ਰੋਲਾ ਸੁਣ ਕੇ ਉੱਠਿਆ, ਉਹਨੇ ਮੈਨੂੰ ਵੇਖਿਆ ਤਾਂ ਆਖਣ ਲੱਗਾ, ਸ਼ੇਰਿਆ ਖੈਰ ਤੇ ਹੈ, ਕੀ ਹੋਇਆ ਈ? ਮੈਂ ਜਿੱਦੇ ਸਾਹ ਨਾਲ ਸਾਹ ਨਹੀਂ ਸਨ ਰਲਦੇ ਪਏ ਉਹਨੂੰ ਗੱਲ ਦੱਸੀ ਤਾਂ ਉਹਨੇ ਮੈਨੂੰ ਤਸੱਲੀ ਦਿੱਤੀ। ਆਖਣ ਲੱਗਾ, ਏਡੀ ਕਿਹੜੀ ਕਿਆਮਤ ਆ ਗਈ ਏ, ਤੂੰ ਠਹਿਰ, ਮੈਂ ਉਹਨਾਂ ਨਾਲ ਗੱਲ ਕਰਨਾ। ਮੈਨੂੰ ਕੁਝ ਹੌਸਲਾ ਹੋਇਆ ਤੇ ਮੈਂ ਖਲੋ ਗਿਆ। ਜਦੋਂ ਉਹ ਕਿੱਲਾ ਕੁਪਨ ਤੇ ਰਹਿ ਗਏ ਤਾਂ ਇੱਕੇ ਵਾਰ ਸਲਾਮਾ ਕੁਰਲਾਇਆ, ਸ਼ੇਰਿਆ ਆਪਣੇ ਹੱਥਾਂ ਪੈਰਾਂ ਦੀਆਂ ਕਰ ਲੈ, ਇਹ ਬੰਦੇ ਡਾਢੇ ਬਖੰਦ ਤੇ ਅਣਮਨ ਨੇ, ਇਹਨਾਂ ਮੇਰੀ ਕੋਈ ਗੱਲ ਨਹੀਂ ਸੁਣਨੀ। ਮੈਨੂੰ ਸਲਾਮੇ ਜੰਗ ਤੇ ਬੜਾ ਗੁੱਸਾ ਆਇਆ ਭਈ ਮੈਂ ਚੰਗੀ ਭਲੀ ਵਿੱਥੀ ਪਾਈ ਜਾਂਦਾ ਸਾਂ। ਉਹਨੇ ਮੈਨੂੰ ਰੋਕ ਕੇ ਉਹ ਸਾਰੀ ਵਿੱਥੀ ਘਟਾ ਦਿੱਤੀ ਤੇ ਹੁਣ ਜਦ ਉਹ ਸਿਰ ਤੇ ਅਪੜੇ ਹੋਏ ਸਨ, ਸਲਾਮੇ ਨੇ ਮੇਰਾ ਸਾਥ ਛੱਡ ਦਿੱਤਾ ਸੀ। ਬਹਰਹਾਲ ਮੈਂ ਦੁਬਾਰਾ ਅੱਲਾ ਤੇ ਆਸ ਰੱਖ ਕੇ ਭੱਜ ਪਿਆ ਤੇ ਉਹ ਦੋਵੇਂ ਮੇਰੇ ਮਗਰੇ ਮਗਰੇ। ਬੜੇ ਚੇਪੜ ਸਨ। ਇੱਕ ਖਰਬੂਜ਼ੇ ਪਰੂ ਇੰਨਾ ਕੁਰਲੱਟਾ, ਮੈਨੂੰ ਸ਼ੇਰੇ ਕੱਕੇ ਨਾਲ ਹਮਦਰਦੀ ਜਿਹੀ ਹੋ ਗਈ। ਅੱਗੇ ਇੱਕ ਕਿੱਲੇ ਵਿੱਚ ਰੌਣੀ ਹੋਈ ਸੀ। ਮੈਂ ਅੰਨ੍ਹੇਵਾਹ ਭੱਜਦਾ ਪਿਆ ਸਾਂ। ਮੈਨੂੰ ਉਦੋਂ ਪਤਾ ਲੱਗਾ ਜਦੋਂ ਮੈਂ ਉਹਦੇ ਵਿੱਚ ਖੁੱਭ ਗਿਆ। ਮੇਰੀ ਨਵੀਂ ਤਿੱਲੇ ਦੀ ਜੁੱਤੀ ਤਬਾਹ ਹੋ ਗਈ, ਪਰ ਉਸ ਵੇਲੇ ਜੁੱਤੀ ਤੇ ਲੀੜਿਆਂ ਦਾ ਕਿਹਨੂੰ ਖਿਆਲ ਸੀ। ਮੈਂ ਜੁੱਤੀ ਰੌਣੀ ਵਿੱਚ ਹੀ ਛੱਡੀ। ਰੌਣੀ ਚੋਂ ਬਾਹਰ ਨਿਕਲਣ ਲੱਗਿਆ ਮੇਰੀ ਚਾਦਰ ਖੁੱਲ ਗਈ, ਪਰ ਮੈਂ ਕਿਵੇਂ ਨਾ ਕਿਵੇਂ ਸੰਭਾਲ ਲਈ, ਨਹੀਂ ਤਾਂ ਬੜੀ ਨਮੋਸ਼ੀ ਹੋਣੀ ਸੀ। ਮੈਂ ਇੱਕ ਹੱਥ ਚਾਦਰ ਨੂੰ ਘੁੱਟ ਕੇ ਪਾਇਆ ਸੀ ਤੇ ਬਗੈਰ ਸਾਹ ਲਿਆ ਵੱਜਦਾ ਪਿਆ ਸਾਂ। ਗਰਕਦਾ ਗਾਰੇ ਤੇ ਅਪੜਿਆ ਤੇ ਅੱਗੋਂ ਬੇੜੀ ਦੂਜੇ ਪਾਸੇ ਸੀ ਤੇ ਮਲਾਹ ਹੋਰੀ ਬੇੜੀ ਡੱਕ ਕੇ ਇੱਕ ਟਾਹਲੀ ਦੀ ਛਾਵੇਂ ਸੁੱਤੇ ਪਏ ਹੋਏ ਸਨ। ਪਹਿਲੋਂ ਤਾਂ ਦਿਲ ਵਿੱਚ ਆਈ ਵੀ ਘਾਰੇ ਛਾਲ ਮਾਰਦੇ ਆਂ, ਪਰ ਘਾਰਾ ਪੂਰੇ ਜ਼ੋਰ ਵਿੱਚ ਸੀ। ਉੱਤੋਂ ਮੈਂ ਪਹਿਲੇ ਹੀ ਗਰਕਿਆ ਹੋਇਆ ਸਾਂ। ਹਿੰਮਤ ਨਾ ਪਈ, ਮੈਂ ਘਾਰੇ ਦੀ ਪਲੜੀਆਂ ਪਲੜੀ ਚੜ੍ਹਦੇ ਨੂੰ ਨੱਸ ਪਿਆ। ਉਹ ਕਿਉਂ ਤੇ ਹੋਰ ਕੀ ਕਰਦਾ, ਨਾਲੇ ਕੁਝ ਅੱਗੇ ਤਾਂਗੜਿਆਂ ਸਨ। ਮੈਂ ਇਹ ਖਿਆਲ ਕੀਤਾ ਵੀ ਉੱਥੇ ਅਪੜ ਗਿਆ ਤੇ ਪਿੰਡ ਵਾਲੇ ਮੈਨੂੰ ਛੁਡਾ ਲੈਣਗੇ। ਮੈਂ ਪਿੱਛੇ ਭੌਂ ਕੇ ਵੇਖਿਆ ਤਾਂ ਪਤਾ ਲੱਗਾ ਦੋਵੇਂ ਘਬਰਾਟੇ ਮੇਰੇ ਮਗਰੇ ਮਗਰੇ ਸਨ, ਪਰ ਉਹਨਾਂ ਦੀ ਰਫ਼ਤਾਰ ਘਟ ਗਈ ਸੀ, ਜਿਵੇਂ ਗਰਕ ਗਏ ਹੋਣ। ਉਹਨਾਂ ਦੇ ਪਿੱਛੇ ਸਲਾਮਾ ਜੰਗ ਹੌਲੀ ਹੌਲੀ ਨੱਸਿਆ ਆਉਂਦਾ ਸੀ ਤੇ ਨਾਲ ਉਹਨਾਂ ਨੂੰ ਰੁਕਣ ਲਈ ਕਹਿੰਦਾ ਆਉਂਦਾ ਸੀ। ਮੈਂ ਜਦੋਂ ਕੱਦੀ ਵਾਲੇ ਖੂਹ ਦੇ ਬਰਾਬਰ ਅਪੜਿਆ ਤਾਂ ਰੌਲਾ ਰੱਪਾ ਸੁਣ ਕੇ ਖੂਹ ਵਾਲਿਆਂ ਧਿਆਨ ਕੀਤਾ। ਮੈਨੂੰ ਨੱਸਦਿਆਂ ਵੇਖ ਕੇ ਪੁੱਛਣ ਲੱਗੇ, ਸ਼ੇਰਿਆ ਕੀ ਗੱਲ ਏ, ਸਾਨੂੰ ਖਲੋ ਕੇ ਦੱਸ। ਉਹਨਾਂ ਨੂੰ ਵੇਖ ਕੇ ਮੈਨੂੰ ਹੌਸਲਾ ਹੋਇਆ। ਆਖਰ ਉਹ ਮੇਰੇ ਪਿੰਡ ਦੇ ਸਨ ਤੇ ਸਿਆਣੇ ਆਖਦੇ ਨੇ, ਪਿੰਡਾਂ ਦੇ ਦਾਦੇ ਕਿਸੇ ਨਹੀਂ ਪੁਣੇ। ਮੈਂ ਖਲੋ ਗਿਆ। ਇੰਨੇ ਚਿਰ ਨੂੰ ਉਹਨਾਂ ਵੀ ਵੇਖ ਲਿਆ ਭਈ 2 ਡਾਂਗਾਂ ਸੋਟਿਆਂ ਵਾਲੇ ਬੰਦੇ ਮੇਰੇ ਮਗਰ ਨੇ। ਖੂਹ ਵਾਲਿਆਂ ਉਹਨਾਂ ਨੂੰ ਲਲਕਾਰਿਆ, ਹਲਾ ਬਈ ਜਵਾਨੋ, ਲੱਗੇ ਆਓ, ਨਿਬੜ ਲੈਨੇ ਆ ਤੁਹਾਡੇ ਨਾਲ। ਇਹ ਲਲਕਾਰ ਸੁਣ ਕੇ ਉਹ ਖਲੋ ਗਏ ਤੇ ਫੇਰ ਬੜਬੜ ਕਰਦੇ ਪਿਛਾਂਹ ਹਟ ਗਏ। ਘਰ ਤਾਂ ਮੈਂ ਕਿਵੇਂ ਨਾ ਕਿਵੇਂ ਅਪੜ ਹੀ ਗਿਆ, ਪਰ ਨੱਸਣ ਵੱਜਣ ਨਾਲ ਮੈਨੂੰ ਸਰਦ ਗਰਮ ਹੋ ਗਿਆ। ਡਾਕਟਰਾਂ ਮੇਰੀ ਵਾਹ ਛਿੱਲ ਪੱਟੀ, ਪਰ ਮੈਨੂੰ ਮਰਨ ਤੋਂ ਬਚਾ ਲਿਆ। ਸ਼ੇਰਾ ਕੱਕਾ ਚੁੱਪ ਹੋ ਗਿਆ ਤੇ ਮੈਂ ਉਹਦੇ ਮੂੰਹ ਵੱਲ ਤੱਕਣ ਲੱਗ ਪਿਆ। ਅਖੀਰੀ ਮੈਂ ਉਹਦੇ ਕੋਲੋਂ ਪੁੱਛ ਹੀ ਲਿਆ, ਸ਼ੇਰਿਆ ਇਹਦੇ ਵਿੱਚ ਸਲਾਮੇ ਜੰਗ ਕਿਹੜੀ ਖੱਚ ਮਾਰੀ ਸੀ ਜੋ ਤੂੰ ਉਹਨੂੰ ਚਗਲ ਤੇ ਖੱਚ ਕਹਿ ਰਿਹਾ ਸਾਂ? ਸ਼ੇਰੇ ਨੇ ਰੁਆਂਸਾ ਜਿਹਾ ਹੋ ਕੇ ਮੇਰੇ ਵੱਲ ਵੇਖਿਆ ਤੇ ਕਹਿਣ ਲੱਗਾ, ਉਹ ਖਰਬੂਜ਼ਿਆਂ ਦਾ ਵਾੜਾ ਸਲਾਮੇ ਜੰਗ ਦਾ ਸੀ
ਤੇ ਉਹਨਾਂ ਉਹਦੇ ਕੋਲੋਂ ਹੀ ਮੁੱਲ ਲਿਆ ਹੋਇਆ ਸੀ। ਤੇ ਫੇਰ ਇਹ ਕਿ ਜਦੋਂ ਉਹ ਮੇਰੇ ਪਿੱਛੇ ਪਿੱਛੇ ਆਉਂਦੇ ਪਏ ਸਨ, ਸਲਾਮਾ ਉਹਨਾਂ ਨੂੰ ਰੋਕ ਸਕਦਾ ਸੀ, ਪਰ ਉਹਨੇ ਉਹਨਾਂ ਨੂੰ ਅੱਖ ਮਾਰ ਕੇ ਇਸ਼ਾਰਾ ਕੀਤਾ ਭਈ ਇਹਨੂੰ ਵਾਹ ਵਾਹ ਵਜਾਓ। ਅੱਛਾ, ਤੈਨੂੰ ਸਲਾਮੇ ਦੇ ਅੱਖ ਮਾਰਨ ਦਾ ਕਿਸ ਤਰ੍ਹਾਂ ਪਤਾ ਲੱਗਾ? ਮੈਂ ਉਹਦੇ ਕੋਲੋਂ ਪੁੱਛਿਆ। ਮੈਨੂੰ ਇਸ ਤਰ੍ਹਾਂ ਪਤਾ ਲੱਗਾ ਕਿ ਬਾਅਦ ਵਿੱਚ ਸਲਾਮਾ ਜੰਗ ਬੜਾ ਚਿਰ ਬੰਦਿਆਂ ਵਿੱਚ ਬਹਿ ਕੇ ਇਹ ਗੱਲ ਸੁਣਾ ਕੇ ਹੱਸਦਾ ਤੇ ਲੋਕਾਂ ਨੂੰ ਹਸਾਉਂਦਾ ਰਿਹਾ। ਸ਼ੇਰਾ ਕੱਕਾ ਨਿੰਮੂ ਜਾਣਾ ਜਿਹਾ ਹੋ ਗਿਆ ਸੀ।